ਗਵਰਨਮੈਂਟ ਕਾਲਜ ਲਾਹੌਰ ਵਿੱਚ ਪੜ੍ਹਦਿਆਂ ਹੋਇਆਂ ਸ਼ੁਰੂ ਦਾ ਇੱਕ ਪੂਰਾ ਸਾਲ ਮੈਂ ਰੋਜ਼ 7 ਸਵੇਰੇ ਗੁਜਰਾਂਵਾਲੇ ਤੋਂ ਨਿਕਲਦੀ, ਬੱਸ ਤੇ ਬਹਿ ਕੇ ਲਾਹੌਰ ਪੜ੍ਹਦੀ ਤੇ ਕਲਾਸਾਂ ਲੈ ਕੇ ਫਿਰ ਸ਼ਾਮੀ ਪਰਤ ਆਉਂਦੀ। ਅੱਧਾ ਦਿਨ ਮੇਰਾ ਸੜਕਾਂ ਤੇ ਲੰਘਦਾ ਤੇ ਮੈਨੂੰ ਸੁਪਨੇ ਵੀ ਟ੍ਰੈਫਿਕ ਜੈਮ ਦੇ ਹੀ ਆਉਂਦੇ। ਇਸ ਸਫ਼ਰ ਵਿੱਚ ਕਹਾਣੀਆਂ ਬਹੁਤ ਸਨ। ਮੈਨੂੰ ਲਾਰੀ ਅੱਡੇ ਦੀ ਆਨਰੇਰੀ ਸਿਟੀਜ਼ਨਸ਼ਿਪ ਲੱਭ ਚੁੱਕੀ ਸੀ। ਚੌਕੀਦਾਰ ਤੋਂ ਲੈ ਕੇ ਡਰਾਈਵਰ ਤੀਕਰ ਪੂਰਾ ਅਮਲਾ ਮੈਨੂੰ ਜਾਣਦਾ ਸੀ। ਕਦੇ ਜੇ ਬਹੁਤੀ ਠੰਡ ਹੋਣੀ ਤੇ ਚਾਹ ਦਾ ਕੱਪ ਗੱਡੀ ਵਿੱਚ ਬੈਠੀ ਨੂੰ ਫੜਾ ਦੇਣਾ ਤੇ ਨਾਲੇ ਸਵੇਰੇ ਸਵੇਰੇ ਮੂੰਹ ਜ਼ਬਾਨੀ ਲਾਰੀ ਅੱਡੇ ਦਾ ਖਬਰਨਾਮਾ ਵੀ ਨਸ਼ਰ ਹੋ ਜਾਇਆ ਕਰਨਾ। ਹਰ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਬੁੱਢੀ ਦੇ ਘਰੋਂ ਨੱਸ ਕੇ ਆਉਣ ਦੀਆਂ ਖਬਰਾਂ ਉੱਥੇ ਫੈਲੀਆਂ ਹੋਣੀਆਂ। ਕਿਸੇ ਕੋਲ ਕਿਰਾਇਆ ਨਾ ਹੋਣਾ ਤੇ ਕਿਸੇ ਨੂੰ ਇੰਨਾ ਵੀ ਨਾ ਪਤਾ ਹੋਣਾ ਕਿ ਜਾਵੇ ਕਿੱਥੇ। ਇਹਨਾਂ ਚੱਕਰਾਂ ਵਿੱਚ ਕੁਝ ਡਰਾਈਵਰਾਂ ਨੇ ਚੋਰੀ ਚੋਰੀ 2-2 3-3 ਵਿਆਹ ਵੀ ਕੀਤੇ ਹੋਣੇ। ਇੱਕ ਸਵੇਰੇ ਇੱਦਾਂ ਹੀ ਮੈਂ ਆਪਣੀ ਰੂਟੀਨ ਫੋਲੋ ਕਰਦੀ ਹੋਈ ਗੁਜਰਾਂਵਾਲੇ ਤੋਂ ਲਾਹੌਰ ਜਾਣ ਵਾਸਤੇ ਲਾਰੀ ਅੱਡੇ ਤੇ ਬੱਸ ਵਿੱਚ ਬੈਠੀ ਹੋਈ ਦੂਜੀਆਂ ਸਵਾਰੀਆਂ ਨੂੰ ਉਡੀਕ ਰਹੀ ਸੀ ਕਿ ਇੱਕ 35-40 ਸਾਲਾਂ ਦੀ ਜਨੀ ਜਵਾਨ ਔਰਤ ਬੜੀ ਮੁਸ਼ਕਲਾਂ ਨਾਲ ਰਿੜਦੀ ਹੋਈ ਗੱਡੀ ਕੋਲ ਆਈ। ਮੂੰਹ ਉਹਦਾ ਦੰਦੀਆਂ ਵੱਢਣ ਨਾਲ ਸੁੱਜਿਆ ਹੋਇਆ ਸੀ, ਅੱਖਾਂ ਬੋਲਣਾ ਛੱਡ ਦਿੱਤਾ ਸੀ, ਸਿਰਫ ਵਜੂਦ ਦੀਆਂ ਪੀੜਾਂ ਹੀ ਗੱਲ ਕਰਨ ਜੋਗੀਆਂ ਰਹਿ ਗਈਆਂ ਸਨ। ਇਸ ਹਾਲਤ ਵਿੱਚ ਕਦੀ ਵੀ ਦੋ ਔਰਤਾਂ ਇੱਕ ਦੂਜੇ ਨੂੰ ਕੁਝ ਨਹੀਂ ਪੁੱਛਦੀਆਂ, ਸਭ ਪਤਾ ਹੁੰਦਾ। ਐਸੇ ਯੂਨੀਵਰਸਲ ਲਾਅ ਨੂੰ ਮੰਨਦਿਆਂ ਹੋਇਆਂ ਮੈਂ ਵੀ ਤੁਰੰਤ ਗੱਡੀ ਤੋਂ ਲੱਥ ਕੇ ਉਸ ਕਰਮਾਂ ਵਾਲੀ ਨੂੰ ਬਾਂਹ ਦਿੱਤੀ ਤੇ ਚੁੱਕ ਕੇ ਬੱਸ ਦੀ ਸੀਟ ਤੇ ਬਿਠਾ ਦਿੱਤਾ। ਕੰਡਕਟਰ ਵੀ ਉਸ ਕੋਲ ਕਿਰਾਏ ਦਾ ਨਾ ਪੁੱਛਿਆ। ਸਾਰਾ ਰਾਹ ਉਹ ਹਾਲੋ ਬੇਹਾਲ ਅਦਮੁਈ ਜਿਹੀ ਹਾਏ ਹਾਏ ਕਰਦੀ ਰਹੀ। ਪਤਾ ਲੱਗਾ ਕਿ ਰਾਤੀ ਉਹਦੀ ਸੱਸ ਨਨਾਣ ਤੇ ਬੰਦੇ ਨੇ ਰਲ ਕੇ ਉਹਨੂੰ ਕੁੱਟਿਆ ਸੀ। ਸਿਰ ਤੇ ਵਗਾਤੀਆਂ ਇੱਟਾਂ ਮਾਰੀਆਂ ਸਨ, ਦੰਦੀਆਂ ਵੱਢ ਵੱਢ ਕੇ ਮੂੰਹ ਤੇ ਬਾਹਾਂ ਦਾ ਕੱਖ ਨਹੀਂ ਸੀ ਛੱਡਿਆ ਤੇ ਲੋਹੇ ਦੇ ਸਰੀਏ ਨਾਲ ਰੂਹ ਵਾਂਗੂ ਪਿੰਜ ਕੇ ਉਹਨੂੰ ਘਰੋਂ ਬਾਹਰ ਸੱਟ ਦਿੱਤਾ। ਸਾਰੀ ਰਾਤ ਲਾਸ਼ ਜਿਹੀ ਬੂਹੇ ਅੱਗੇ ਪਈ ਰਹੀ ਤੇ ਸਵੇਰੇ ਪੇਕੇ ਜਾਣ ਦਾ ਸੋਚ ਕੇ ਹੋਰੇ ਕਿਸ ਤਰ੍ਹਾਂ ਲਾਰੀ ਅੱਡੇ ਤੀਕਰ ਅੱਪੜ ਗਈ। ਮੈਂ ਸੋਚਿਆ ਕਿ ਇਸ ਹਾਲ ਵਿੱਚ ਬੱਸ ਸਟਾਪ ਤੋਂ ਘਰ ਕਿਵੇਂ ਜਾਊਗੀ। ਖੂਨ ਵਗਣਾ ਤੇ ਬੰਦ ਹੋ ਗਿਆ ਸੀ, ਪਰ ਗੁੱਝੀਆਂ ਸੱਟਾਂ ਵਿੱਚੋਂ ਪੀੜਾਂ ਉੱਠਣੀਆਂ ਸ਼ੁਰੂ ਹੋ ਗਈਆਂ ਸਨ। ਉਹਨੂੰ ਘਰ ਤੀਕਰ ਛੱਡ ਕੇ ਆਉਣ ਦੀ ਮੇਰੀ ਫਰਮਾਇਸ਼ ਬੱਸ ਡਰਾਈਵਰ ਨੇ ਮੰਨ ਲਈ। ਮੈਂ ਆਪਣਾ ਪਹਿਲਾ ਲੈਕਚਰ ਮਿਸ ਕੀਤਾ ਤੇ ਉਹਨੂੰ ਇੱਕ ਮੋਰੀਆ ਪੁਲ ਦੇ ਦੁਆਲੇ ਕਿਸੇ ਗਲੀ ਵਿੱਚ ਇੱਕ ਘਰ ਅੱਗੇ ਲਾ ਆਏ ਜਿਹਦੇ ਉੱਤੇ ਟਾਟ ਪਿਆ ਹੋਇਆ ਸੀ। ਮੇਰੀ ਖਾਲਾ ਦੇ ਪਿੰਡ ਵਿੱਚ ਅੱਲਾ ਬਖਸ਼ੇ ਆਂਟੀ ਸਮੀਨਾ ਹੁੰਦੇ ਸਨ। ਉਹਨਾਂ ਦਾ ਬੰਦਾ ਉਹਨਾਂ ਨੂੰ ਰੱਜ ਕੁੱਟਦਾ ਸੀ। ਜਦੋਂ ਕਦੀ ਆਂਟੀ ਨੂੰ ਮਾਰ ਪੈਣੀ ਪੂਰਾ ਪਿੰਡ ਵੇਖਣ ਆਉਂਦਾ ਸੀ, ਪਰ ਕਦੀ ਕਿਸੇ ਛਡਾਇਆ ਨਹੀਂ ਸੀ। ਆਂਟੀ ਸਮੀਨਾ ਘਰ ਔਲਾਦ ਤੇ ਚੇਰਬਾਤ ਹੋਈ। ਘਰ ਵਿੱਚ ਅੱਲਾ ਦਾ ਦਿੱਤਾ ਸਭ ਕੁਝ ਸੀ, ਪਰ ਆਂਟੀ ਕੋਲੋਂ ਜ਼ਰਾ ਕੁ ਵੀ ਕੋਈ ਅਬੀ ਨਬੀ ਹੋ ਜਾਂਦੀ ਤੇ ਉਹਨਾਂ ਦਾ ਬੰਦੇ ਨੇ ਹੱਥ ਵਿੱਚ ਆਈ ਕੋਈ ਵੀ ਸ਼ੈ ਵਗਾਤੀ ਕੱਢ ਮਾਰਨੀ। ਕਦੀ ਉਹਨਾਂ ਦਾ ਸਿਰ ਕੰਧ ਵਿੱਚ ਮਾਰ ਦੇਣਾ, ਲੱਕ ਨੀਲਾ ਕਰ ਦੇਣਾ, ਸੰਗੀ ਕੋਟ ਕੇ ਛਾਤੀ ਉੱਤੇ ਬਹਿ ਜਾਣਾ। ਮਤਲਬ ਟਾਰਚਰ ਦਾ ਕੋਈ ਵੀ ਕ੍ਰੀਏਟਿਵ ਆਈਡੀਆ ਉਹਨੇ ਖਾਲੀ ਨਹੀਂ ਸੀ ਜਾਣ ਦਿੱਤਾ ਤੇ ਆਂਟੀ ਦੀਆਂ ਚੀਕਾਂ ਪੂਰੇ ਪਿੰਡ ਨੇ ਸੁਣਨੀਆਂ। ਮਾਰਾਂ ਖਾ ਕੇ ਚੰਗੀ ਭਲੀ ਸੋਹਣੀ ਔਰਤ ਦਾ ਬਲੱਡ ਪ੍ਰੈਸ਼ਰ ਹਾਈ ਰਹਿਣ ਲੱਗ ਪਿਆ, ਦਿਲ ਦੇ ਵਾਲ ਬੰਦ ਹੋਣ ਲੱਗ ਪਏ, ਪਰ ਕਿਸੇ ਪਰਵਾਹ ਨਹੀਂ ਕੀਤੀ। ਬੱਚੇ ਹਜੇ ਨਿੱਕੇ ਨਿੱਕੇ ਸੀ। ਕੁੱਟ ਕਟਈਏ ਤੋਂ ਬਾਅਦ ਵੀ ਆਂਟੀ ਉਹਨਾਂ ਦੇ ਕੰਮੀ ਲੱਗੀ ਰਹਿੰਦੀ। ਕਦੀ ਤੇ ਇੰਨੀ ਕਾਲੀ ਪੈਂਦੀ ਕਿ ਉਹ ਨੱਸ ਕੇ ਮੱਲੇ ਦੀ ਕਰਿਆਨੀ ਦੀ ਦੁਕਾਨ ਵਿੱਚ ਵੜ ਜਾਂਦੀ, ਵਧਾਰ ਦੀ ਠੰਡੀ ਸੀਤ ਵੱਡੀ ਸਪਰੈਟ ਦੀ ਬੋਤਲ ਲੈਂਦੀ ਤੇ ਦੁਕਾਨ ਤੇ ਹੀ ਢੱਕਣ ਖੋਲ ਕੇ ਮੂੰਹ ਨੂੰ ਲਾ ਲੈਂਦੀ ਤੇ ਇਸ ਤਰ੍ਹਾਂ ਪੀਂਦੀ ਕਿ ਕਮੀਜ਼ ਵੀ ਭਿੱਜ ਜਾਂਦੀ। ਐਸੇ ਤਰ੍ਹਾਂ ਇੱਕ ਦਿਨ ਉਹ ਦੁਨੀਆ ਤੋਂ ਹੀ ਰੁੱਸ ਗਈ। ਦੁਕਾਨ ਵਾਲੇ ਨੇ ਸਾਰੀਆਂ ਸਪਰੈਟਾਂ ਦਾ ਵਧਾਰ ਮਾਫ ਕਰ ਦਿੱਤਾ। ਮੇਰੇ ਆਲ ਦੁਆਲੇ ਦੀਆਂ ਇਹ ਔਰਤਾਂ ਕਦੀ ਵੀ ਮੇਰੀ ਹੀਰੋਇਨਸ ਨਹੀਂ ਸਨ ਰਹੀਆਂ। ਇਹਨਾਂ ਮੇਰੀ ਫਿਕਰੀ ਤਰਬੀਅਤ ਕੀ ਕਰਨੀ ਸੀ, ਇਹ ਤੇ ਆਪ ਬੱਝੀਆਂ ਹੋਈਆਂ ਸਨ ਗਾਵਾਂ ਬੱਕਰੀਆਂ ਵਾਂਗ, ਬਸ ਟਾਈਮ ਤੇ ਪੱਠੇ ਲੱਭ ਜਾਂਦੇ ਸਨ। ਬੱਚਿਆਂ ਸਾਹਮਣੇ ਵੱਡਿਆਂ ਹੁੰਦਿਆਂ ਉਹਨਾਂ ਦੇ ਰੋਲ ਮਾਡਲ ਹੁੰਦੇ ਨੇ ਕਿ ਮੈਂ ਐਵੇਂ ਦਾ ਬਣਾਂਗਾ, ਤੇ ਮੇਰੇ ਸਾਹਮਣੇ ਤਸਵੀਰਾਂ ਘੁੰਮਦੀਆਂ ਸਨ ਕਿ ਭਾਈ ਜੀ ਕੁਝ ਵੀ ਹੋ ਜਾਏ ਇੰਜ ਦਾ ਤੇ ਨਹੀਂ ਬਣਨਾ।
ਤਰਸ ਦੀ ਜ਼ਿੰਦਗੀ ਨਹੀਂ ਜੀਣੀ। ਫਿਰ ਮੈਂ ਸੋਚਦੀ ਸੀ ਕਿ ਦੂਜੇ ਪਾਸੇ ਇਹਨਾਂ ਔਰਤਾਂ ਦੀਆਂ ਹੀ ਮਾਵਾਂ ਭੈਣਾਂ ਸਨ ਜਿਨ੍ਹਾਂ ਰੂਸ ਵਿੱਚ ਜ਼ਾਰ ਦੀ ਬਾਦਸ਼ਾਹਤ ਉਲਟਾ ਦਿੱਤੀ ਸੀ। 23 ਫਰਵਰੀ 1917 ਨੂੰ ਇਹ ਸਾਰੀਆਂ ਬਿਲਕੁਲ ਆਮ ਜਿਹੀਆਂ ਘਰੇਲੂ ਔਰਤਾਂ, ਪਹਿਲੀਆਂ 'ਚ ਕੰਮ ਕਰਨ ਵਾਲੀਆਂ, ਮਿੱਲਾਂ 'ਚ ਮਜ਼ਦੂਰੀ ਕਰਨ ਵਾਲੀਆਂ, ਸਾਰੀਆਂ ਰਲ ਕੇ -5 ਡਿਗਰੀ ਵਿੱਚ ਸੈਂਟ ਪੀਟਰਸਬਰਗ ਦੀਆਂ ਸੜਕਾਂ ਤੇ ਨਿਕਲ ਆਈਆਂ, ਬਰਫ਼ ਨਾਲ ਭਰੀਆਂ ਸੜਕਾਂ ਤੇ, ਕਿ ਭਾਈ ਜੀ ਸਾਨੂੰ ਨਾ ਜੰਗ ਚਾਹੀਦੀ ਹੈ ਨਾ ਭੁੱਖ ਚਾਹੀਦੀ ਹੈ, ਆਪਣੀਆਂ ਲੜਾਈਆਂ ਰੱਖੋ ਆਪਣੇ ਕੋਲ। ਇਹਨਾਂ ਔਰਤਾਂ ਨੂੰ ਪੂਰਾ ਪਤਾ ਸੀ ਕਿ ਉਹ ਕੌਣ ਨੇ ਤੇ ਉਹਨਾਂ ਦੀ ਤਾਕਤ ਕੀ ਹੈ। 2 ਸਾਲ ਪਹਿਲਾਂ ਅੱਜ ਦੇ ਦਿਨ ਯਾਨੀ 8 ਮਾਰਚ ਨੂੰ ਮੈਂ ਐਸੇ ਰੂਸ ਦੇ ਸ਼ਹਿਰ ਸੋਚੀ ਵਿੱਚ ਇਹਨਾਂ ਔਰਤਾਂ ਨੂੰ ਸਲੂਟ ਕਰ ਰਹੀ ਸੀ। ਸ਼ਹਿਰ ਵਿੱਚ ਹਰ ਔਰਤ ਫੁੱਲਾਂ ਨਾਲ ਲੱਦੀ ਹੋਈ ਸੀ। ਮੈਂ ਵੀ ਇਸ ਤਾਰੀਖ ਦਾ ਹਿੱਸਾ ਬਣਨ ਵਾਸਤੇ ਸੜਕਾਂ ਤੇ ਲੂਰ ਕਰਦੀ ਰਹੀ ਕਿ ਮੇਰੀ ਨਜ਼ਰ 2 ਸੋਹਣੇ ਜਿਹੇ ਬੱਚਿਆਂ ਤੇ ਪਈ ਜਿਹੜੇ ਹੱਥ ਵਿੱਚ ਟਾਕੀ ਫੜੇ ਆਂਦੀਆਂ ਜਾਂਦੀਆਂ ਗੱਡੀਆਂ ਤੇ ਸ਼ੀਸ਼ੇ ਸਾਫ਼ ਕਰ ਰਹੇ ਸਨ। ਚਾਈਲਡ ਲੇਬਰ ਦਾ ਰੂਸ ਵਿੱਚ ਮੈਂ ਸੁਣਿਆ ਨਹੀਂ ਸੀ, ਤਾਂ ਕਰਕੇ ਮੈਨੂੰ ਅਜੀਬ ਲੱਗਿਆ। ਦੋਵਾਂ ਬੱਚਿਆਂ ਨੂੰ ਵੀ ਮੇਰੀ ਸ਼ਕਲ ਅਜੀਬ ਲੱਗੀ ਤੇ ਉਹ ਆਪਣਾ ਕੰਮ ਛੱਡ ਕੇ ਮੇਰੇ ਕੋਲ ਪੁੱਛਣ ਆ ਗਏ ਕਿ ਮੈਂ ਕਿੱਥੋਂ ਆਈ ਹਾਂ। ਅਸੀਂ ਗੂਗਲ ਟਰਾਂਸਲੇਟਰ ਰਾਹੀਂ ਗੱਲਾਂ ਕਰਦੇ ਰਹੇ। ਮੈਂ ਪੁੱਛ ਬੈਠੀ ਕਿ ਬੱਚਿਓ ਤੁਸੀਂ ਕੀ ਬਹੁਤ ਗਰੀਬ ਹੋ, ਤੁਹਾਡੇ ਮਾਪਿਓ ਕਿੱਥੇ ਨੇ, ਇੰਨੇ ਛੋਟੇ ਹੋ ਕੇ ਕੰਮ ਕਿਉਂ ਕਰਦੇ ਪਏ ਹੋ। ਮੇਰੀ ਗੱਲ ਸੁਣ ਕੇ ਉਹਨਾਂ ਮਸਾਂ ਆਪਣਾ ਹਾਸਾ ਰੋਕਿਆ ਤੇ ਕਹਿਣ ਲੱਗੇ ਤੁਹਾਨੂੰ ਨਹੀਂ ਪਤਾ ਅੱਜ 8 ਮਾਰਚ, ਅਸੀਂ ਦੋਵੇਂ ਭਰਾ ਵਾਂ ਤੇ ਅੱਜ ਸਾਰਾ ਦਿਨ ਮਿਹਨਤ ਕਰਕੇ ਆਪਣੀ ਕਮਾਈ ਤੋਂ ਸ਼ਾਮੀ ਸਰਪ੍ਰਾਈਜ਼ ਦੇਵਾਂਗੇ ਆਪਣੀ ਮਾਂ ਨੂੰ ਢੇਰ ਸਾਰੇ ਫੁੱਲਾਂ ਨਾਲ। ਮੈਨੂੰ ਵੀ ਉਸ ਦਿਨ ਇੰਨੇ ਫੁੱਲ ਲੱਭੇ ਕਿ ਆਪਣਾ ਆਪ ਦੇਵੀ ਤੋਂ ਘੱਟ ਨਾ ਲੱਗਿਆ। ਪਰ ਮੇਰੀਆਂ ਨੀਹਾਂ ਵਿੱਚ ਤੇ ਉਹੀ ਔਰਤਾਂ ਸਨ, ਡੰਡੇ ਪੈਪ ਮੁੱਕੇ ਲੱਤਾਂ ਚਪੇੜਾਂ ਖਾਂਦੀਆਂ, ਮਾਰਾਂ ਖਾ ਕੇ ਵੀ ਉਹਨਾਂ ਦੇ ਹੀ ਬੱਚੇ ਜੰਮਦੀਆਂ, ਟੀਨ ਦੇ ਰਿਸ਼ਤੇ ਸਾਂਭਦੀਆਂ, ਜ਼ਹਿਰ ਖਾ ਕੇ ਮਰ ਜਾਣਗੀਆਂ ਪਰ 2 ਇੰਚ ਦਾ ਬੂਹਾ ਨਾ ਟੱਪਣ ਵਾਲੀਆਂ। ਮੈਂ ਇਹ ਸਾਰੇ ਫੁੱਲ ਇਕੱਠੇ ਕਰਕੇ ਇੱਕ ਵੱਖਰੇ ਕਾਰਟਨ 'ਚ ਪੈਕ ਕਰ ਲਏ ਆਪਣੇ ਮੁਲਕ ਲਿਆਉਣ ਵਾਸਤੇ।